ਕਿ ਚੀਫ ਜਸਟਿਸ ਗਵਾਈ ਕੇਸ ਦੀ ਸੁਣਵਾਈ ਕਰ ਰਿਹਾ ਸੀ ਦੋ ਹੋਰ ਜੱਜਾਂ ਦੇ ਨਾਲ ਤੇ ਇੱਕ 71 ਸਾਲਾ ਸੀਨੀਅਰ ਵਕੀਲ ਜਿਹੜਾ ਸੁਪਰੀਮ ਕੋਰਟ ਦਾ ਹੀ ਵਕੀਲ ਹੈ, ਸੁਪਰੀਮ ਕੋਰਟ ਬਾਰ ਦਾ ਮੈਂਬਰ ਵੀ ਹੈ, ਰਾਕੇਸ਼ ਕਿਸ਼ੋਰ ਉਹਦਾ ਨਾਂ ਹੈ, ਉਹ ਡਾਇਸ ਦੇ ਨੇੜੇ ਗਿਆ, ਉਹਨੇ ਆਪਣੀ ਜੁੱਤੀ ਲਾਈ ਤੇ ਚੀਫ ਜਸਟਿਸ ਦੇ ਵੱਲ ਸੁੱਟੀ। ਨਾਲ ही उन्हें नारा बुलंद किया कि सनातन का अपमान नहीं सहेगा हिंदुस्तान। इस लैवल तक अज और ये गल ठीक कही ओपोजिशन ने भी कही दूजिया ने भी कि ये है जिहड़ी तुसीं नफरत पियाई है हिंदुत्ववाद दी जिहदे थल्ले सारा कुछ ये खड़ा कीता है, उसका अज नतीजा है कि ईवन सुप्रीम कोर्ट दा चीफ जस्टिस अपने चैंबर दे विच बैठा होया भी सुरक्षित नहीं है और हमला कोई बाहरों कोई अनपढ़ कोई यूपी बिहार का ਜਿਹੜਾ ਇਹਨਾਂ ਦਾ ਦਬੰਗ ਜਿਹਨੂੰ ਇਹ ਕਹਿੰਦੇ ਨੇ ਬਦਮਾਸ਼ ਲਈ ਅੱਜ ਕੱਲ੍ਹ ਲਫ਼ਜ਼ ਉੱਥੇ ਦਬੰਗ ਹੈ ਹਿੰਦੂ ਤਵੀਆਂ ਦੀ ਇਹ ਟਰਮੀਨੋਲੋਜੀ ਹੈ, ਉਹਨੇ ਨਹੀਂ ਕੀਤਾ। ਇੱਕ ਬੁੱਢਾ 71 ਸਾਲਾ ਬਾਹਰ ਜਿਹੜਾ ਦਾ ਮੈਂਬਰ ਹੈ ਉਸ ਨੇ ਕੀਤਾ। ਇਸ ਕਿਸਮ ਦੇ ਮੁਲਕ ਦੇ ਵਿੱਚ ਕਿਵੇਂ ਘੱਟ ਗਿਣਤੀਆਂ ਰਹਿ ਸਕਦੀਆਂ ਨੇ? ਅਦਲ ਤਾਂ ਬਾਅਦ 'ਚ ਮਿਲਣਾ, ਇੱਥੇ ਤਾਂ ਜਿਹੜਾ ਈਵਨ ਚੀਫ ਜਸਟਿਸ ਖੁਦ ਵੀ ਸਿਕਿਉਰ ਨਹੀਂ ਹੈ। ਜੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਉਹ ਉਹਨਾਂ ਦੇ ਕਿਸੇ ਹਿੱਸੇ ਤੋਂ ਖੱਬੇ ਸੱਜੇ ਹੋਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਮਾਰੇ ਜਾਣ ਦੇ ਕਾਬਿਲ ਹੈ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मीडिया रिपोर्टां अनुसार सुप्रीम कोर्ट के एक 71 साला हिंदू तवी वकील राकेश किशोर ने अदालत में चीफ जस्टिस के उत्ते अपनी जुत्ती वगा के मारी अते नारा लाया, सनातन का अपमान नहीं सहेगा हिंदुस्तान। ये वाकया दसदा है कि हिंदू तवी नफरत जी है कितों तक फैल चुकी है। सो इस बारे पर गलबात करन जा रहे हैं। सो असीं चाहांगे कि तुसीं इसी तरह बने रहना, देखण सुन लिया लिखण लई तुहाडा सब दा बहुत बहुत धन्नवाद जी। राज साहब की कहना चाहोगे? देखो ਕਿਸੇ ਵੀ ਮੁਲਕ ਦੇ ਵਿੱਚ ਜਦੋਂ ਅਸੀਂ ਜਸਟਿਸ, ਇਨਸਾਫ, ਅਦਲ, ਨਿਆਂ ਇਹ ਸਾਰੇ ਲਫ਼ਜ਼ ਇੱਕੋ ਹੀ ਮਤਲਬ ਰੱਖਦੇ ਨੇ, ਉਸ ਦੀ ਗੱਲ ਕਰਦੇ ਹਾਂ ਤੇ ਫਿਰ ਅੱਜ ਤਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਜਾਂ ਜਮਹੂਰੀਅਤ ਦੇ ਨਾਂ ਥੱਲੇ ਉਹਦੇ ਤਿੰਨ ਪਿੱਲਰ ਕਹੇ ਜਾਂਦੇ ਨੇ, ਐਗਜ਼ੈਕਟਿਵ ਹੈ, ਲੈਜਿਸਲੇਟਿਵ ਹੈ, ਜੁਡੀਸ਼ਰੀ ਹੈ और ਜ਼ਾਹਰ ਹੈ ਮੀਡੀਆ ਜਿਹੜਾ ਹੈ ਉਸ ਨੂੰ ਚੌਥਾ ਪਿੱਲਰ ਮੰਨਿਆ ਜਾਂਦਾ। ਪਰ ਜਿਹਨਾਂ ਜ਼ਮਾਨਿਆਂ ਦੇ ਵਿੱਚ ਜਮਹੂਰੀਅਤ ਜਾਂ ਇਸ ਕਿਸਮ ਦਾ ਸਿਸਟਮ ਨਹੀਂ ਸੀ, 19ਵੀਂ ਸਦੀ ਦੇ ਅੱਧ ਤੱਕ ਵੀ ਔਰ ਅਖੀਰ ਤੱਕ ਵੀ ਜਿਹੜਾ ਐਮਪਾਇਰ ਸਨ, ਸਾਮਰਾਜ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਕਈ ਸਾਮਰਾਜ ਕਿੰਨੇ ਹਜ਼ਾਰਾਂ ਸਾਲ ਚੱਲੇ, ਰੋਮਨ ਐਮਪਾਇਰ, ਫਿਰ ਅਸੀਂ ਜਿਹੜਾ ਆਟੋਮੈਨ ਐਮਪਾਇਰ ਦੀ ਗੱਲ ਕਰਦੇ ਹਾਂ ਔਰ ਬਾਕੀ ਜਦੋਂ ਤਾਂ ਬ੍ਰਿਟਿਸ਼ ਐਮਪਾਇਰ ਜਿਹਦੇ ਰਾਜ ਕਦੇ ਸੂਰਜ ਡੁੱਬਦਾ ਨਹੀਂ ਸੀ, ਮੁਗਲ ਐਮਪਾਇਰ ਜਿਹੜਾ ਲਗਭਗ 300 ਸਾਲ ਤੋਂ ਜ਼ਿਆਦਾ ਸਥਾਪਿਤ ਰਿਹਾ। ਤੇ ਇੱਕ ਗੱਲ ਹਰ ਜਦੋਂ ਵੀ 5-6 ਹਜ਼ਾਰ ਸਾਲ ਦੀ ਇਨਸਾਨੀ ਹਿਸਟਰੀ ਨੂੰ ਦੇਖਿਆ ਜਾਂਦਾ ਹੈ ਤੇ ਕਿਸੇ ਵੀ ਪਾਰਟ ਨੂੰ ਦੇਖਣ ਦੇ ਲਈ, ਜੱਜ ਕਰਨ ਦੇ ਲਈ ਜਿਹੜਾ ਕ੍ਰਾਈਟੇਰੀਆ ਹੁੰਦਾ ਹੈ ਕਿ ਉਹ ਕਿੰਨਾ ਜਸਟ ਸੀ, ਕਿੰਨਾ ਉਹਦੇ 'ਚ ਨਿਆਂ ਸੀ, ਕਿੰਨਾ ਅਦਲ ਸੀ। ਔਰ ਅਸੀਂ ਜਿਵੇਂ ਇੱਕ ਵਾਰ ਜ਼ਿਕਰ ਕੀਤਾ ਸੀ ਕਿ BBC ਨੇ ਕੁਛ ਅਰਸਾ ਪਹਿਲਾਂ ਵਰਲਡ ਹਿਸਟੋਰੀਅਨਸ ਤੋਂ 5-6 ਹਜ਼ਾਰ ਸਾਲ ਦੀ ਜਿਹੜੀ ਸਾਰੀ ਤਾਰੀਖ ਹੈ ਇਨਸਾਨੀ, ਉਸ ਦੇ ਵਿੱਚ ਆਈਡੀਅਲ ਰਾਜ ਪ੍ਰਬੰਧ ਕਿਹਦਾ ਸੀ ਇਸ ਬਾਰੇ ਲੇਖ ਲਏ ਸੀ ਔਰ ਫਾਈਨਲੀ ਜਿਹੜਾ ਉਸ 'ਚੋਂ ਬੈਸਟ ਪੀਰੀਅਡ ਮੰਨਿਆ ਗਿਆ ਅਮਰੀਕਨ ਇੱਕ ਗੋਰੇ ਹਿਸਟੋਰੀਅਨਸ ਦੀ ਲਿਖਤ ਨੂੰ, ਮਹਾਰਾਜਾ ਰਣਜੀਤ ਸਿੰਘ ਦਾ ਰੂਲ। ਲਗਭਗ 40 ਸਾਲ ਰਣਜੀਤ ਸਿੰਘ ਲਾਹੌਰ ਤਖਤ 'ਤੇ ਰਹੇ। ਹਾਲਾਂ ਉਹਨੂੰ ਸਿੱਖ ਐਮਪਾਇਰ ਕਿਹਾ ਜਾਂਦਾ ਹੈ, ਰਾਜ ਜਿਹੜਾ ਉਹ ਸਿੱਖ, ਹਾਲਾਂ ਉਹ ਸਾਰੇ ਰਾਜ ਦੇ ਵਿੱਚ 13-14% ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਨੂੰ ਇੱਕ ਆਈਡੀਅਲ ਪੀਰੀਅਡ ਇਸ ਲਈ ਵੀ ਮੰਨਿਆ ਜਾਂਦਾ ਹੈ ਕਿ ਅਦਲ ਸੀ, ਇਨਸਾਫ ਸੀ। ਭਾਵੇਂ ਕੋਰਟ ਸਿਸਟਮ, ਕਾਜ਼ੀ ਕੋਰਟ ਸੀ ਮੁਸਲਮਾਨਾਂ ਦੇ ਲਈ ਵੀ, ਦੂਸਰਿਆਂ ਲਈ ਵੀ ਔਰ ਬਾਕੀ, ਲੇਕਿਨ ਇਹ ਨਹੀਂ ਸੀ। ਔਰ ਜਿਹਨੂੰ ਅਸੀਂ ਅੱਜ ਮੈਰੀਟੋਕ੍ਰੇਸੀ ਕਿਹਾ ਜਾਂਦਾ ਹੈ ਕਿ ਜਿਹੜੀ ਸਿਲੈਕਸ਼ਨ ਸੀ ਕਿਤੇ ਵੀ, ਉਹਦੇ ਆਪਣੇ ਵਜ਼ੀਰਾਂ ਤੱਕ ਵੀ ਭਾਵੇਂ ਉਹਨਾਂ ਨੇ ਬਾਅਦ 'ਚ ਧੋਖਾ ਹੀ ਦਿੱਤਾ, ਉਹ ਡੋਗਰੇ ਔਰ ਬ੍ਰਾਹਮਣ, ਯੂਪੀ ਦੇ ਲਾਲ ਸਿੰਘ, ਤੇਜ ਸਿੰਘ ਤੇ ਜੰਮੂ ਦੇ ਡੋਗਰੇ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਲੇਕਿਨ ਕ੍ਰਾਈਟੇਰੀਆ ਮੈਰਿਟ ਸੀ, ਉਹ ਜ਼ਰੂਰ ਏਬਲ ਹੋਣਗੇ ਜਿਹੜੇ ਉਹਨਾਂ ਨੂੰ ਉੱਥੋਂ ਤੱਕ ਪਹੁੰਚੇ। ਔਰ ਇਸੇ ਤਰ੍ਹਾਂ ਨਿਆਂ ਦੇ ਥੱਲੇ, ਅਦਲ ਦੇ ਥੱਲੇ ਈਵਨ ਕਿੰਨੀਆਂ ਕਹਾਣੀਆਂ ਨੇ
ਕਿ ਈਵਨ ਉਹਨਾਂ ਨੇ ਆਪਣੇ ਬੇਟਿਆਂ ਨੂੰ ਵੀ ਨਹੀਂ ਬਖਸ਼ਿਆ। ਜੇ ਉਹਨਾਂ ਨੇ ਵੀ ਕੋਈ ਚੀਜ਼ ਜਿਹੜੀ ਹੈ ਉਹ ਫਲਾਊਟ ਕੀਤੀ ਤਾਂ ਉਹਨਾਂ ਨੂੰ ਵੀ ਸਜ਼ਾ ਹੈ। ਇਹ ਅਦਲ ਹੈ ਜੀ ਔਰ ਉਹ ਫਾਈਨਲ ਔਰ ਈਵਨ ਕਿਸੇ ਇਸਲਾਮਿਕ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕੁਫਰ ਦਾ ਰਾਜ ਜਿਹੜਾ ਹੈ ਉਹ ਜੇ ਉਹਦੇ 'ਚ ਨਿਆਂ ਹੈ ਤੇ ਉਹ ਐਕਸੈਪਟੇਬਲ ਹੈ, ਜ਼ੁਲਮ ਦਾ ਰਾਜ ਐਕਸੈਪਟੇਬਲ ਨਹੀਂ ਹੈ। ਵੀ ਜਿੱਥੇ ਜ਼ੁਲਮ ਹੋਏਗਾ ਭਾਵੇਂ ਤੁਸੀਂ ਮਜ਼ਹਬ ਦੇ ਨਾਂ ਥੱਲੇ ਵੀ ਕਰ ਰਹੇ ਹੋ ਉਹਦੀ ਐਕਸੈਪਟੇਬਿਲਿਟੀ ਨਹੀਂ ਹੈ। ਹੁਣ ਕੁਫਰ ਦੇ ਥੱਲੇ ਹੈ ਵੀ ਜਿਹੜਾ ਉਹਨਾਂ ਦੇ ਜਿਹੜਾ ਕ੍ਰਾਈਟੇਰੀਆ 'ਚ ਕਾਫਰ ਹੈ ਉਹਦਾ ਰਾਜ ਹੈ, ਪਰ ਜੇ ਉਹਦੇ 'ਚ ਅਦਲ ਹੈ ਤੇ ਉਹ ਸਸਟੇਨ ਕਰੇਗਾ। ਹੁਣ ਜਦੋਂ ਅਸੀਂ 20ਵੀਂ 21ਵੀਂ ਸਦੀ 'ਚ ਆਏ ਔਰ ਜਮਹੂਰੀਅਤ ਜਮਹੂਰੀਅਤ ਜਮਹੂਰੀਅਤ, ਹਾਲਾਂਕਿ ਉਹਦੇ ਬਾਰੇ ਵੀ ਮੈਂ ਅਕਸਰ ਇਹੀ ਇਹ ਕਹਿੰਦਾ ਕਿ ਵੀ ਵੈਸੇ ਸਿੰਪਲ ਡੈਫੀਨੇਸ਼ਨ ਤਾਂ ਇਹ ਹੈ ਕਿ ਜਿੱਥੇ ਜਿਹੜੇ 51 ਗਧੇ ਨੇ ਉਹ 49 ਸ਼ੇਰਾਂ ਨਾਲੋਂ ਜ਼ਿਆਦਾ ਪਾਵਰਫੁਲ ਨੇ, ਜ਼ਿਆਦਾ, ਕਿਉਂਕਿ ਰਾਈਟ ਤਾਂ ਜਮਹੂਰੀਅਤ ਅਲਟੀਮੇਟਲੀ ਮੈਜੋਰਿਟੀ ਦੇ ਨਾਲ ਹੀ ਡਿਸਾਈਡ ਹੁੰਦਾ ਹੈ। ਲੇਕਿਨ ਜੇ ਉਹਨੂੰ ਇੱਕ ਪਾਸੇ ਰੱਖਦੇ ਹੈ, ਜਦੋਂ ਭਾਰਤ ਦਾ ਸੰਵਿਧਾਨ ਜਾਂ ਆਈਨ ਬਣਿਆ ਜਮਹੂਰੀਅਤ ਦਾ ਨਾਂ ਥੱਲੇ ਸੈਕੂਲਰ, ਬਾਅਦ ਦੇ ਵਿੱਚ ਉਸ ਨੂੰ ਹਰ ਇੱਕ ਦੇ ਲਈ ਜਿਹੜੇ ਨੇ ਮੌਕੇ ਇਹ ਉਹ ਦੁਨੀਆ ਦੇ ਸਾਰੇ ਕਨਸਟੀਟਿਊਸ਼ਨ ਦੀ ਨਕਲ ਮਾਰ ਕੇ ਸਭ ਤੋਂ ਵੱਡਾ ਸੰਵਿਧਾਨ ਜਿਹੜਾ ਬਣਾਇਆ ਗਿਆ। ਹੁਣ 78 ਸਾਲਾਂ 'ਚ ਇਹਨਾਂ ਦੀ ਅਸੀਂ ਜੇ ਵਰਕਿੰਗ ਦੇਖੀਏ, ਵੈਸੇ ਤਾਂ ਸਿੱਖ ਔਰ ਮੁਸਲਮਾਨ ਔਰ ਘੱਟ ਗਿਣਤੀਆਂ ਨੂੰ ਤਾਂ ਪਹਿਲਾਂ ਤੋਂ ਹੀ ਸੀ ਕਿ ਬਈ ਇਸ 'ਚੋਂ ਸਾਡੇ ਲਈ ਕੁਛ ਨਹੀਂ ਹੈ। ਗੱਲ ਤਾਂ ਇਹ ਹੈ ਵੀ ਦੋ ਲਫ਼ਜ਼ ਕਨਸਟੀਟਿਊਸ਼ਨ ਦੇ ਹੁੰਦੇ ਨੇ, ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ। ਹੁਣ ਲੈਟਰ ਜਿਹੜੇ ਨੇ ਉਹ ਤਾਂ ਬੜੇ ਖੂਬਸੂਰਤ ਨੇ, ਉਹਦੇ ਥੱਲੇ ਤਾਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਕੋਈ ਵੀ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬਲੀਵਰ, ਨਾਨ ਬਲੀਵਰ, ਉਹਦੇ ਲਈ ਬਰਾਬਰੀ ਹੋਣੀ ਚਾਹੀਦੀ ਹੈ। ਪਰ ਜੇ ਅਸੀਂ ਇਮੀਡੀਏਟ ਬਾਅਦ 1950 ਤੋਂ ਜਦੋਂ ਕਿ ਭਾਰਤੀ ਸੰਵਿਧਾਨ ਲਾਗੂ ਹੁੰਦਾ ਦੇਖੀਏ ਤੇ ਫਿਰ ਲੈਟਰ ਉੱਥੇ ਹੀ ਪਏ ਹੁੰਦੇ ਨੇ। ਜਿਹੜੀ ਸਪਿਰਿਟ ਆਫ ਕਨਸਟੀਟਿਊਸ਼ਨ ਹੈ ਉਹਨੂੰ ਤਾਂ ਜਿਹੜਾ ਮੁਨਸਫ ਦੀ ਕੁਰਸੀ ਤੇ ਬੈਠਾ ਹੈ, ਜੱਜ ਦੀ ਕੁਰਸੀ ਤੇ ਬੈਠਾ, ਉਹਨੇ ਡਿਸਾਈਡ ਕਰਨਾ। ਤੇ ਜੇ ਜੱਜ ਦੀ ਕੁਰਸੀ ਤੇ ਬੈਠੇ ਨੂੰ ਨਵੰਬਰ 84 'ਚ ਹਜ਼ਾਰਾਂ ਜਿਉਂਦੇ ਸਾੜੇ ਗਏ ਸਿੱਖ ਜਿਹੜੇ ਨੇ ਉਹ ਦੇਸ਼ ਧਰੋਹੀ ਨਜ਼ਰ ਆਉਂਦੇ ਨੇ, ਇਸ ਲਈ ਉਹਨਾਂ ਦੇ ਕਾਤਲਾਂ ਨੂੰ ਸਜ਼ਾ ਨਹੀਂ ਦੇਣੀ। ਤੇ ਇਹ ਅਲਟੀਮੇਟਲੀ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਤਾਂ ਜੱਜ 'ਚੋਂ ਬੋਲ ਰਹੀ ਹੈ, ਜਿਹੜੀ ਇੱਕ ਨਫ਼ਰਤ ਵਾਲੀ। ਇਵੇਂ ਹੀ ਜੇ ਉਹਨਾਂ ਨੂੰ 2002 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਵਾਲੇ ਕਰਨ ਦੇ ਲਈ ਜ਼ਿੰਮੇਵਾਰ ਮੋਦੀ ਜਾਂ ਅਮਿਤ ਸ਼ਾਹ ਬੇਗੁਨਾਹ ਨਜ਼ਰ ਆਉਂਦੇ ਨੇ, ਤੇ ਇਸ ਦਾ ਤੁਸੀਂ ਕੀ ਕਰ ਸਕਦੇ ਹੋ? ਜੁਡੀਸ਼ਰੀ ਹੈ ਜੀ। ਇਹੀ ਬਾਬਰੀ ਮਸਜਿਦ ਢਾਉਣ ਵਾਲੇ ਉਹ ਬਿਲਕੁਲ ਬੇਗੁਨਾਹ ਹੋ ਜਾਂਦੇ ਨੇ। ਔਰ ਉਦੋਂ ਜਿਹੜਾ ਜਸਟਿਸ ਚੰਦਰਚੂੜ ਹੈ ਔਰ ਦੂਸਰੇ ਨੇ ਰੰਜਨ ਗਗੋਈ ਵਰਗੇ ਜਿਹੜੇ ਨੇ ਆਰਟੀਕਲ 370 ਖਤਮ ਕਰਨ ਵਾਲੇ, ਕਨਸਟੀਟਿਊਸ਼ਨ ਦੀ ਲੈਟਰਸ ਨੂੰ ਹੀ ਬਿਟਰੇ ਕਰਨ ਵਾਲੇ, ਉਹ ਇਹ ਕਹਿੰਦੇ ਨੇ ਕਿ ਜੀ ਅਸੀਂ ਮੈਜੋਰਿਟੀ ਦੀ ਆਸਥਾ ਦੇ ਨਾਲ ਜੁੜੇ ਹੋਏ ਹਾਂ। ਜੇ ਉਹਨੂੰ ਮੁੰਬਈ ਬੰਬ ਧਮਾਕਿਆਂ ਦੇ ਲਈ ਜਿਸ ਨੂੰ ਜਿਹੜਾ ਫਾਂਸੀ ਦਿੱਤੀ ਗਈ, ਉਹ ਸੁਪਰੀਮ ਕੋਰਟ ਜਿਹੜਾ ਉਹ ਆਪਣੇ ਫੈਸਲੇ ਦੇ ਵਿੱਚ ਲਿਖਦਾ ਹੈ ਕਿ ਵੀ ਭਾਵੇਂ ਇਹ ਜਿਹੜਾ ਅਫਜ਼ਲ ਗੁਰੂ ਬੇਗੁਨਾਹ ਹੈ, ਪਰ ਕਿਉਂਕਿ ਮੈਜੋਰਿਟੀ ਨੂੰ ਜਿਹੜਾ ਖੁਸ਼ ਰੱਖਣ ਦੇ ਲਈ ਜਿਹੜਾ ਮੈਜੋਰਿਟੀ ਦੀਆਂ ਫੀਲਿੰਗਸ ਦਾ ਧਿਆਨ ਰੱਖਦੇ ਆ, ਇਹਨੂੰ ਫਾਂਸੀ ਦੇਣੀ ਹੈ। ਹੁਣ ਕਰਤਾ ਇਹੀ ਕੁਛ ਰਹੇ ਨੇ। ਹੁਣ ਹਾਲਾਤ ਇਸ ਤੱਕ ਪਹੁੰਚ ਗਏ ਕਿ ਅਸੀਂ ਦੇਖਦੇ ਹਾਂ ਕਿ ਚੀਫ ਜਸਟਿਸ ਇਸ ਵੇਲੇ ਸੁਪਰੀਮ ਕੋਰਟ ਦਾ ਜਿਹੜਾ ਗਵਾਹੀ ਹੈ ਜੀ, RSS ਦੇ 100 ਸਾਲਾ ਇਨੋਗਰੇਸ਼ਨ ਹੋਈ, ਜਿਹੜਾ 100 ਸਾਲ ਪਹਿਲਾਂ RSS ਹੋਂਦ 'ਚ ਆਇਆ, ਉਹਦੇ ਸਮਾਗਮਾਂ 'ਚ ਚੀਫ ਜਸਟਿਸ ਗਵਾਈ ਦੀ ਮਾਂ ਐਜ਼ ਏ ਚੀਫ ਗੈਸਟ ਜਾ ਰਹੀ ਸੀ ਅਟੈਂਡ ਕਰਨ। ਅੱਜ ਕੁਛ ਦਿਨਾਂ ਦੀ ਗੱਲ ਹੈ। ਔਰ ਉਹਦੇ 'ਚ ਰੌਲਾ ਪੈ ਗਿਆ ਕਿ ਬਈ ਇਹ ਕੀ ਹੈ, ਫਾਈਨਲ ਸਟੇਜ 'ਤੇ ਉਹਨੂੰ ਵਿਦਡਰਾ ਕਰਨਾ ਪਿਆ। ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਚੀਫ ਜਸਟਿਸ ਗਵਾਈ ਜਿਹਦੇ ਨਾਲ ਰਿਲੇਟਡ ਖਬਰ ਅੱਜ ਅਸੀਂ ਡਿਸਕਸ ਕਰ ਰਹੇ ਹਾਂ, ਉਹ ਕਿੰਨਾ ਕੁ ਸੈਕੂਲਰ ਹੈ ਜਾਂ ਕਿੰਨਾ ਕੁ ਹਿੰਦੂਤਵਾ ਦੇ ਏਜੰਡੇ ਤੋਂ ਬਾਹਰ ਹੈ। ਹੁਣ ਰੰਜਨ ਗਗੋਈ ਜਾਂ ਚੰਦਰਚੂੜ ਜਿਨ੍ਹਾਂ ਦੇ ਉੱਤੇ ਬਹੁਤਿਆਂ ਨੂੰ ਲੱਗਦਾ ਸੀ ਰੰਜਨ ਗਗੋਈ ਅਸਾਮੀ ਹੈ, ਇਹਦਾ ਪਿਓ ਕਾਂਗਰਸ ਦਾ ਚੀਫ ਮਿਨਿਸਟਰ ਲੀਡਰ ਸੀ ਔਰ ਇਹ ਫਲਾਣਾ ਕਰੇਗਾ ਢਿਮਕਾ, ਉਹਨੇ ਜਿਹੜਾ ਉਹ ਬਾਬਰੀ ਮਸਜਿਦ ਵਾਲਾ ਡਿਸੀਜਨ ਦਿੱਤਾ। ਚੰਦਰਚੂੜ ਵੀ ਉਹਦਾ ਹਿੱਸਾ ਸੀ। ਔਰ ਇਹਨਾਂ ਨੇ ਜਿਹੜਾ ਤੁਸੀਂ ਆਰਟੀਕਲ 370 ਨੂੰ ਖਤਮ ਕਰਨ ਨੂੰ ਜਸਟੀਫਾਈ ਕੀਤਾ। ਹੁਣ ਪਿਛਲੇ ਦਿਨਾਂ 'ਚ ਇੱਕ ਕੇਸ ਕੁਛ ਹਫ਼ਤੇ ਪਹਿਲਾਂ ਕਿਸੇ ਨੇ ਜਿਹੜੀ ਆ ਉਹਨੂੰ ਪਬਲਿਕ ਇੰਟਰਸਟ ਲਿਟੀਗੇਸ਼ਨ ਕਹਿੰਦੇ ਨੇ, PIL, ਉਹ ਪਾਈ। ਉਹਨੇ ਕਿਹਾ ਜੀ ਦੇਖੋ ਖਜੁਰਾਓ
ਜਿਹੜਾ ਅੰਗਰੇਜ਼ਾਂ ਨੇ ਹੀ ਲੱਭਿਆ, ਜਿੱਥੇ ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਨੇ ਹੋਰ ਵੀ ਮੂਰਤੀਆਂ ਭੱਜੀਆਂ ਹੋਈਆਂ ਨੇ ਔਰ ਉਹਨਾਂ ਦੇ ਇੱਕ ਖੁਜਰਾਓ ਦੀਆਂ ਪੇਂਟਿੰਗਸ ਜਾਂ ਉਹਨਾਂ ਦੇ ਬੁੱਤਾਂ ਦੀ ਇੱਕ ਆਪਣੀ ਕਹਾਣੀ ਹੈ। ਉੱਥੇ ਕੋਈ ਵਿਸ਼ਨੂੰ ਦੀ ਮੂਰਤੀ ਹੈ ਜਿਹੜੀ ਟੁੱਟੀ ਹੋਈ ਹੈ, ਵਕਤ ਦੇ ਨਾਲ ਹੀ ਟੁੱਟੀ ਹੈ, ਕਿ ਇਹ ਨਹੀਂ ਹੈ ਵੀ ਉਹਨੂੰ ਵੀ ਕੋਈ ਬਾਬਰ ਨੇ ਤੋੜਤਾ ਆ ਕੇ। ਹੁਣ ਉਹਦੇ 'ਚ ਉਹਨੇ ਇਹ ਕਿਹਾ ਕਿ ਜੀ ਕਿਉਂਕਿ ਵਿਸ਼ਨੂੰ ਦੀ ਮੂਰਤੀ ਟੁੱਟੀ ਹੋਈ ਹੈ ਔਰ ਉਸ ਨੂੰ ਸਬੂਤਾ ਬਣਾਉਣਾ ਚਾਹੀਦਾ ਵਾਪਸ। ਹਾਲਾਂ ਖੁਜਰਾਓ ਹੋਏ ਜਾਂ ਇਹ ਸਾਰੇ ਫਤਿਹਪੁਰ ਸੀਕਰੀ ਜਾਂ ਜਿਹੜੇ ਓਲਡ ਸਾਰੀਆਂ ਬਿਲਡਿੰਗਾਂ ਜਾਂ ਨੇ ਇਹ ASI ਦੇ ਥੱਲੇ ਨੇ, ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਉਹਨਾਂ ਨੂੰ ਐਸ ਸੱਚ ਹੀ ਪ੍ਰੀਜ਼ਰਵ ਕੀਤਾ ਜਾਂਦਾ ਹੈ, ਉਹਨਾਂ 'ਚ ਤਬਦੀਲੀ ਨਹੀਂ ਹੋ ਸਕਦੀ। ਔਰ ਉਹਦੇ 'ਚ ਆਫ ਹੈਂਡਡ ਕਾਮੈਂਟ ਇਹਨੇ ਗਵਾਈ ਨੇ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਹੇਰਾ ਇਹਦੇ 'ਚ ਕੋਈ ਤਬਦੀਲੀ ਜਾਂ ਕਿਸੇ ਦੀ ਲੋੜ ਨਹੀਂ ਹੁੰਦੀ ਔਰ ਜੇ ਤੈਨੂੰ ਸ਼ੌਕ ਹੈ ਤੂੰ ਬਣਾ ਲੈ, ਆਪਣੇ ਬਣਾ ਲੈ, ਨਹੀਂ ਤਾਂ ਮੂਰਤੀ ਆਪ ਬਣਾ ਲੈ ਆਪਣੇ ਆਪ ਨੂੰ। ਸੋ ਇਸ ਕਿਸਮ ਦਾ ਕੋਈ ਜਿਹਦੇ ਤੇ ਬੜਾ ਹਿੰਦੂ ਤਵੀਆਂ ਨੇ ਰੌਲਾ ਪਾਇਆ, ਭੜਕਿਆ, ਈਵਨ ਵਿਸ਼ਵ ਹਿੰਦੂ ਪਰਿਸ਼ਦ ਨੇ ਵੀ ਕਿਹਾ। ਉਹਨੇ ਹਾਲਾਂ ਬਾਅਦ 'ਚ ਮਾਫੀ ਵੀ ਮੰਗੀ। ਉਹਨੇ ਚੀਫ ਜਸਟਿਸ ਨੇ ਕਿਹਾ ਵੀ ਮੇਰਾ ਮਤਲਬ ਇਹ ਨਹੀਂ ਸੀ, ਮੇਰਾ ਤਾਂ ਇਹ ਸੀ ਵੀ ਹੁਣ ਜੇ ਅਸੀਂ ਹਰ ਗੱਲ 'ਚ ਤੁਸੀਂ ਪਬਲਿਕ ਇੰਟਰਸਟ ਲਿਟੀਗੇਸ਼ਨ ਲਾਓਗੇ, ਅਦਾਲਤਾਂ ਦੇ ਵਿੱਚ ਹੋਰ ਵੀ ਕੰਮ ਨੇ। ਲੇਕਿਨ ਹਿੰਦੂ ਤਵੀਆਂ ਨੇ ਜਿਹਦੀ ਮਾਂ RSS ਦੇ ਫੰਕਸ਼ਨ ਦੇ ਚੀਫ ਗੈਸਟ ਲਈ ਜਾਣ ਵਾਲੀ ਸੀ, ਉਹਨਾਂ ਨੇ ਇਹਨੂੰ ਮਾਫ ਨਹੀਂ ਕੀਤਾ। ਔਰ ਅੱਜ ਜਿਹੜਾ ਵਾਕਿਆ ਜਿਹੜਾ ਸਾਰੇ ਭਾਰਤੀ ਮੀਡੀਆ ਜਾਂ ਉਹਨਾਂ ਦੇ ਯੂਟਿਊਬਰ ਡਿਸਕਸ ਕਰ ਰਹੇ ਨੇ ਕਿ ਚੀਫ ਜਸਟਿਸ ਗਵਾਈ ਕੇਸ ਦੀ ਸੁਣਵਾਈ ਕਰ ਰਿਹਾ ਸੀ 2 ਹੋਰ ਜੱਜਾਂ ਦੇ ਨਾਲ, ਤੇ ਇੱਕ 71 ਸਾਲਾ ਸੀਨੀਅਰ ਵਕੀਲ ਜਿਹੜਾ ਸੁਪਰੀਮ ਕੋਰਟ ਦਾ ਹੀ ਵਕੀਲ ਹੈ, ਸੁਪਰੀਮ ਕੋਰਟ ਬਾਰ ਦਾ ਮੈਂਬਰ ਵੀ ਹੈ, ਰਾਕੇਸ਼ ਕਿਸ਼ੋਰ ਉਹਦਾ ਨਾਂ ਹੈ, ਉਹ ਡਾਇਸ ਦੇ ਨੇੜੇ ਗਿਆ, ਉਹਨੇ ਆਪਣੀ ਜੁੱਤੀ ਲਾਈ ਤੇ ਚੀਫ ਜਸਟਿਸ ਦੇ ਵੱਲ ਸੁੱਟੀ। ਹਾਲਾਂ ਉਹਦੇ ਪਿੱਛੇ ਜਾ ਕੇ ਡਿੱਗੀ ਉਹਦੇ ਤੋਂ, ਉਹਦੇ ਜੱਜ ਦੇ ਨਾਲ ਹੀ ਉਹਨੇ ਨਾਅਰਾ ਬੁਲੰਦ ਕੀਤਾ ਕਿ ਸਨਾਤਨ का अपमान नहीं सहेगा हिंदुस्तान, ਕਿ ਵੀ ਇਹ ਜਿਹੜਾ ਸਨਾਤਨ ਦਾ ਅਪਮਾਨ ਕਰਤਾ। ਹੁਣ ਗੁੱਸਾ ਦੋਨੋਂ ਪਾਸਿਓਂ ਹੀ ਹੋਏਗਾ, ਪਰ ਹਾਲਾਤ ਇਹ ਨੇ ਕਿ ਇਸ ਲੈਵਲ ਤੱਕ ਅੱਜ, ਔਰ ਇਹ ਗੱਲ ਠੀਕ ਕਹੀ ਆਪੋਜੀਸ਼ਨ ਨੇ ਵੀ ਕਹੀ, ਦੂਜਿਆਂ ਨੇ ਵੀ, ਕਿ ਇਹ ਹੈ ਜਿਹੜੀ ਤੁਸੀਂ ਨਫ਼ਰਤ ਪਿਆਈ ਹੈ ਹਿੰਦੂਤਵਾ ਦੀ, ਜਿਹਦੇ ਥੱਲੇ ਸਾਰਾ ਕੁਛ ਇਹ ਖੜਾ ਕੀਤਾ ਹੈ, ਉਸ ਦਾ ਅੱਜ ਨਤੀਜਾ ਹੈ ਕਿ ਈਵਨ ਸੁਪਰੀਮ ਕੋਰਟ ਦਾ ਚੀਫ ਜਸਟਿਸ ਆਪਣੇ ਚੈਂਬਰ ਦੇ ਵਿੱਚ ਬੈਠਾ ਹੋਇਆ ਵੀ ਸੁਰੱਖਿਅਤ ਨਹੀਂ ਹੈ। ਔਰ ਹਮਲਾ ਕੋਈ ਬਾਹਰੋਂ, ਕੋਈ ਅਨਪੜ੍ਹ, ਕੋਈ UP ਬਿਹਾਰ ਦਾ ਜਿਹੜਾ ਇਹਨਾਂ ਦਾ ਦਬੰਗ, ਜਿਹਨੂੰ ਇਹ ਕਹਿੰਦੇ ਨੇ ਬਦਮਾਸ਼ ਲਈ ਅੱਜ ਕੱਲ੍ਹ ਲਫ਼ਜ਼ ਉੱਥੇ ਦਬੰਗ ਹੈ, ਹਿੰਦੂ ਤਵੀਆਂ ਦੀ ਇਹ ਟਰਮੀਨੋਲੋਜੀ ਹੈ, ਉਹਨੇ ਨਹੀਂ ਕੀਤਾ। ਇੱਕ ਬੁੱਢਾ 71 ਸਾਲਾ ਬਾਰ ਜਿਹੜਾ ਦਾ ਮੈਂਬਰ ਹੈ ਉਸ ਨੇ ਕੀਤਾ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਸਟਿਸ ਕੌਣ ਕਿਹਦੇ ਤੋਂ ਮੰਗੇਗਾ। ਜੱਜ ਉਸ ਖੌਫ 'ਚ ਰਹਿੰਦੇ ਨੇ। ਔਰ ਈਵਨ ਆਰਟੀਕਲ 370 ਵਾਲਾ ਕੇਸ ਵੀ ਜਦੋਂ ਸਾਹਮਣੇ ਸੀ, ਇੰਨੀ ਜ਼ਿਆਦਾ ਟਰੋਲਿੰਗ ਚੀਫ ਜਸਟਿਸ ਤੋਂ ਲੈ ਕੇ ਦੂਜਿਆਂ ਦੀ ਸੀ, ਕਿਉਂਕਿ ਜਦੋਂ ਸੁਣਵਾਈ ਚੱਲ ਰਹੀ ਹੁੰਦੀ ਆ ਕੋਈ ਨਾ ਕੋਈ ਕਮੈਂਟ ਕਰ ਦਿੰਦੇ ਨੇ, ਉਹਨੂੰ ਲੈ ਕੇ ਕਿਸ ਲੈਵਲ ਦੇ ਉੱਤੇ ਜਿਹੜੀ ਆ ਉਹ ਨਫ਼ਰਤ ਫੈਲਾਉਂਦੇ ਨੇ। ਔਰ ਇਹ ਹੈ ਕਿ ਇਸ ਕਿਸਮ ਦੇ ਮੁਲਕ ਦੇ ਵਿੱਚ ਕਿਵੇਂ ਘੱਟ ਗਿਣਤੀਆਂ ਰਹਿ ਸਕਦੀਆਂ ਨੇ। ਅੱਜ ਉਹ ਸਿਸਟਮ, ਉਹ ਅਦਾਲਤ ਜਿੱਥੇ ਆ ਕੇ ਹਰ ਕੋਈ ਸੇਫ ਮਹਿਸੂਸ ਕਰਦਾ ਹੈ ਕਿ ਭਾਈ ਅਦਲ ਤਾਂ ਬਾਅਦ 'ਚ ਮਿਲਣਾ, ਇੱਥੇ ਤਾਂ ਜਿਹੜਾ ਈਵਨ ਚੀਫ ਜਸਟਿਸ ਖੁਦ ਵੀ ਸਿਕਿਉਰ ਨਹੀਂ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਉਹ ਉਹਨਾਂ ਦੇ ਕਿਸੇ ਹਿੱਸੇ ਤੋਂ ਖੱਬੇ ਸੱਜੇ ਹੋਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਮਾਰੇ ਜਾਣ ਦੇ ਕਾਬਿਲ ਹੈ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।